ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੋ ਇਹ ਵਿਸਾਖੀ ਦਾ ਦਿਹਾੜਾ ਅੱਜ ਆਪਾਂ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਵਿੱਚ ਮਨਾਇਆ ਤੇ ਬਾਕੀ ਦੇ ਜੋ ਪਲ ਆਪ ਜੀ ਦੇ ਨਾਲ ਮਨਾ ਰਹੇ ਆ। ਆਓ ਆਪਾਂ ਫਤਿਹ ਸਾਂਝ ਫਤਿਹ ਚ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਗੁਰੂ ਖਾਲਸਾ ਜੀ ਜਿਨ੍ਹਾਂ ਜਿਨ੍ਹਾਂ ਜੁਝਾਰੂਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪੁਰਾਤਨ ਸਮਿਆਂ ਤੋਂ ਲੈ ਕੇ ਅਜੋਕੇ ਸਮੇਂ ਤੱਕ, ਉਹਨਾਂ ਨੇ ਉਹ ਮਾਰਾਂ ਮਾਰੀਆਂ ਨੇ, ਸਰਕਾਰਾਂ ਹਲਾਤੀਆਂ ਨੇ। ਜਿਵੇਂ ਸਿਆਣੇ ਕਹਿੰਦੇ ਜਦੋਂ ਦਰਬਾਰ ਸਾਹਿਬ ਜਾਂਦੇ ਹੋ ਤੇ ਪੈਰ ਬੜੇ ਧਿਆਨ ਦੇ ਨਾਲ ਰੱਖਿਆ ਕਰੋ। ਇੱਥੇ ਇੱਕ ਇੱਕ ਜਿਹੜੀ ਉਹ ਟਾਈਲ ਆ ਜਿੱਥੇ ਕਿ ਕਦਮ ਤੁਸੀਂ ਰੱਖਦੇ ਹੋ ਉੱਥੇ ਸਿਰ ਲੱਗੇ ਹੋਏ ਨੇ ਸ਼ਹੀਦਾਂ ਦੇ। ਜੇ ਆਪਾਂ ਉਸ ਢੰਗ ਨਾਲ ਦੇਖੀਏ, ਗੁਰੂ ਸਾਹਿਬ ਨੇ ਸਾਤੋਂ ਕੀ ਮੰਗਿਆ ਸੀ? ਸਿਰ ਮੰਗਿਆ ਸੀ। ਅਸੀਂ ਆਪਣਾ ਸਿਰ ਦੋ ਤਰ੍ਹਾਂ ਦੇ ਨਾਲ ਦੇਣਾ। ਇੱਕ ਫਿਜ਼ੀਕਲ ਰੂਪ ਦੇ ਵਿੱਚ ਆਪਣੇ ਆਪ ਨੂੰ ਸ਼ਹਾਦਤ ਪ੍ਰਾਪਤ ਕਰਕੇ ਖਾਲਸਾਈ ਜਾਹੋ ਜਹਾਲ ਦੇ ਸੰਕਲਪ ਨੂੰ ਅੱਗੇ ਤੋਰਨਾ ਹੈ ਜ਼ਰੂਰ। ਇਹ ਤੋਂ ਜਿਹੜੇ ਜਿਹੜੇ ਸਿੰਘਾਂ ਨੇ ਕਾਰਨਾਮੇ ਕਰਕੇ ਦਿਖਾਲੇ ਨੇ ਉਹ ਸਾਹਮਣੇ ਪ੍ਰਾਪਤੀਆਂ ਤੁਹਾਡੇ ਨੇ। ਦੂਜਾ ਜਿਹੜਾ ਸਿਰ ਸਾਡਾ ਆਪਣੇ ਗੁਰੂ ਦੇ ਚਰਨਾਂ 'ਚ ਭੇਟ ਕਰਨ ਦਾ, ਇਹ ਉਪਰਾਲਾ ਵੀ ਆਪਣੇ ਨਾਲ ਨਾਲ ਧਰਮ ਦੇ ਰਿਲੇਟਡ ਅਸੀਂ ਕਰਦੇ ਰਹਿਣਾ ਹੈ। ਜੇ ਅੱਜ ਤੁਸੀਂ ਇਹ ਧਿਆਨ ਨਾਲ ਦੇਖੋ ਭਈ ਵਾਸ਼ਿੰਗਟਨ ਡੀਸੀ ਦੇ ਵਿੱਚ ਗੁਰੂ ਸਾਹਿਬ ਨੇ ਤੁਹਾਨੂੰ ਮਕਾਮ ਬਖਸ਼ਿਆ, ਇਹ ਸਿਰ ਦੇ ਨਾਲ ਹੀ ਗੱਲ ਆ। ਰੋਜ਼ ਦੀ ਰੋਜ਼ ਇਹ ਜੋ ਕੋਆਰਡੀਨੇਸ਼ਨ ਕਮੇਟੀ ਦੇ ਜਿੰਨੇ ਵੀ ਕਾਰਜਕਰਤਾ ਨੇ, ਇਹਨਾਂ ਨੇ ਪਿਛਲੇ 6 ਮਹੀਨਿਆਂ ਤੋਂ ਕੋਈ ਗੁਰਦੁਆਰਾ ਸਾਹਿਬ ਨਹੀਂ ਛੱਡਿਆ ਜਿੱਥੇ ਜਾ ਕੇ ਬੇਨਤੀਆਂ ਬੱਸਾਂ ਦੇ ਲਈ। ਸੋ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਤੁਸੀਂ ਹਜੇ ਰਾਜ ਆਪਣਾ ਭਾਗ ਤੋਂ ਬਗੈਰ ਉਹ ਬੁਲੰਦੀਆਂ ਨੂੰ ਪ੍ਰਾਪਤ ਕੀਤਾ ਹੈ। ਵਾਸ਼ਿੰਗਟਨ ਡੀਸੀ ਦੇ ਧਰਤੀ ਦੇ ਵਿੱਚ ਜਿੱਥੇ ਕਿ ਦੁਨੀਆ ਦੀਆਂ ਪਾਲਿਸੀਆਂ ਘੜੀਆਂ ਜਾਂਦੀਆਂ, ਉੱਥੇ ਤੁਸੀਂ ਆਪਣੀ ਇੱਕ ਆਇਡੈਂਟੀਟੀ, ਆਪਣੇ ਹੱਕਾਂ ਦੀ ਗੱਲ, ਆਪਣੇ ਰਾਜ ਭਾਗ ਦੀ ਗੱਲ ਬਿਨਾਂ ਕਿਸੇ ਡਰ ਤੋਂ, ਬਿਨਾਂ ਖੁੱਲ੍ਹਦਿਲੀ ਦੇ ਨਾਲ ਤੁਸੀਂ ਇੱਥੇ ਆ ਕੇ ਕਰਦੇ ਹੋ। ਇਹ ਤੁਹਾਡੀ ਇੱਕ ਪ੍ਰਾਪਤੀ ਹੈ। ਇਹ ਤੁਹਾਡੀ ਪ੍ਰਾਪਤੀ ਹੈ ਕਿ ਤੁਸੀਂ ਇਹਨਾਂ ਦੀਆਂ ਸਟੇਟਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਜੈਨੋਸਾਈਡ, ਤੁਸੀਂ ਆਪਣੇ ਰੈਫਰੈਂਡਮ ਰਾਹੀਂ ਪੂਰੀ ਦੁਨੀਆ ਦੇ ਵਿੱਚ ਆਪਣੇ ਰਾਜ ਦੀ ਗੱਲ ਕਰਦੇ ਹੋ। ਸੋ ਰਾਜ ਜਿਹੜਾ ਖਾਲਸਾਈ ਰਾਜ ਉਹ ਤਾਂ ਗੁਰੂ ਸਾਹਿਬ ਨੇ ਤੈਅ ਕੀਤਾ ਹੋਇਆ ਹੈ, ਪਰ ਇਹਦੇ ਨਾਲ ਨਾਲ ਜਿਹੜੇ ਉਪਰਾਲੇ ਆਪਾਂ ਕਰਦੇ ਹਾਂ ਇਹ ਸਾਰੇ ਹੀ ਤੁਹਾਡੇ ਇਹਦੇ ਵਿੱਚ ਸ਼ਮੂਲੀਅਤ ਦੀ ਲੋੜ ਹੈ। ਬਾਕੀ ਜਿੱਦਾਂ ਬਾਕੀ ਬੁਲਾਰਿਆਂ ਨੇ ਗੱਲ ਕੀਤੀ ਹੈ, ਸਾਡੇ ਕੋਲ ਚੈਲੰਜਸ ਨੇ, ਆਪਾਂ ਜ਼ਰੂਰ ਧਿਆਨ ਦੇਣਾ ਚਾਹੀਦਾ ਨਾਲ ਨਾਲ। ਪਰ ਜਿੱਥੇ ਅੱਜ ਪੋਜ਼ਿਟਿਵਿਟੀ ਦੇ ਨਾਲ ਆਪਾਂ ਇੱਥੇ ਖੜੇ ਹਾਂ, ਇਹਨੂੰ ਵੀ ਜ਼ਰੂਰ ਮੰਨਣਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰਨ। ਕੁਛ ਚੈਲੰਜਸ ਮੈਂ ਗੱਲ ਕਰਦਾ ਜਿਹੜੇ ਪਰਿਵਾਰਕ ਲੈਵਲਾਂ 'ਤੇ ਆਪਾਂ ਨੂੰ ਆਪਣਾ ਧਿਆਨ ਦੇਣ ਦੀ ਲੋੜ ਹੈ। ਪੰਜਾਬੀ, ਅੱਜ ਸਾਡੇ ਘਰਾਂ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਬਹੁਤ ਘਾਣ ਹੋ ਰਿਹਾ ਹੈ। ਬੱਚਿਆਂ ਨੂੰ ਪੰਜਾਬੀ ਨਹੀਂ ਆ ਰਹੀ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਪੰਜਾਬੀ ਬੋਲੀ, ਪੰਜਾਬੀ ਲਿਖਣੀ ਪੜ੍ਹਨੀ, ਖਾਲਸਾ ਸਕੂਲ ਵਾਲਿਆਂ ਨੂੰ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀਆਂ ਨੂੰ, ਇੱਕ ਦਿਨ 1 ਘੰਟੇ ਦੇ ਨਾਲ ਪੰਜਾਬੀ ਨਹੀਂ ਜੇ ਆਉਣੀ, 5 ਦਿਨ ਤੁਹਾਨੂੰ ਪੰਜਾਬੀ ਦੀਆਂ ਕਲਾਸਾਂ ਲਾ ਕੇ ਆਪਣੇ ਜਵਾਕਾਂ ਨੂੰ ਪੰਜਾਬੀ ਸਿਖਾ ਲੈਣੀ ਪੈਣੀ ਆ। ਜਿੱਥੇ ਤੁਹਾਡਾ ਮਾਣ ਮੱਤਾ ਇਤਿਹਾਸ ਇਹ ਬੱਚੇ ਪੜ੍ਹ ਸਕਣ। ਆਪਣੀ ਆਇਡੈਂਟੀਟੀ ਦੇ ਲਈ ਆਪਾਂ ਲੜਦੇ ਹਾਂ। ਘਰਾਂ ਦੇ ਵਿੱਚ ਜੋ ਇਸ਼ੂ ਨੇ ਸਿੱਖੀ ਸਿਧਾਂਤਾਂ ਦੀ, ਉਹ ਲੈ ਕੇ ਓਟ ਆਸਰਾ ਆਪਾਂ ਉਹਨਾਂ ਨੂੰ ਸੋਲਵ ਕਰੀਏ। ਬਾਕੀ ਨਾ ਜ਼ਿਆਦਾ ਕਹਿੰਦਾ ਹੋਇਆ, ਆਏ ਸਾਰੇ ਸੱਜਣਾਂ ਦਾ ਦੂਰੋਂ ਨੇੜਿਓਂ ਸਾਰਿਆਂ ਦਾ ਧੰਨਵਾਦ। ਪ੍ਰਬੰਧਕ ਸੱਜਣਾਂ ਦਾ ਧੰਨਵਾਦ। ਭਾਈ ਹਿੰਮਤ ਸਿੰਘ ਜੀ ਨੂੰ ਗੁਰੂ ਸਾਹਿਬ ਇੱਦਾਂ ਹੀ ਹਿੰਮਤ ਬਖਸ਼ਣ। ਸਾਰੇ ਹੀ ਆਪ ਜੀ ਦੀ ਜੋ ਟੀਮ ਹੈ, ਸਾਰੇ ਜਥੇਬੰਦੀਆਂ, ਇੱਕ ਆਪ ਜੀ ਫੁੱਲ ਰੂਪ ਦੇ ਵਿੱਚੋਂ ਮੈਂ ਥੋੜ੍ਹਾ ਜਿਹਾ ਧਿਆਨ ਤੁਹਾਡੇ ਖੰਡੇ ਵੱਲ ਲੈ ਕੇ ਜਾਵਾਂ। ਆਹ ਖੰਡੇ ਦੇ ਵਿੱਚ ਅਲੱਗ-ਅਲੱਗ ਭਾਂਤ ਦੇ ਫੁੱਲ ਲੱਗੇ ਹੋਏ ਦਰਸਾਉਂਦੇ ਨੇ। ਤੁਸੀਂ ਸਾਰੀ ਹੀ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਆ, ਸਾਰੇ ਹੀ ਡਿਫਰੈਂਟ ਰੰਗਾਂ ਦੇ ਵਿੱਚ, ਅਲੱਗ-ਅਲੱਗ ਤੁਹਾਡੇ ਰੰਗ, ਅਲੱਗ ਸਾਈਜ਼ ਹੋ ਸਕਦੇ ਨੇ। ਪਰ ਜੇ ਖੰਡੇ ਦੀ ਪ੍ਰਾਪਤੀ ਕਰਨੀ ਹੈ, ਉਸ ਪੋਲ ਨੂੰ ਲੈਣਾ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਜੋੜਨਾ, ਤਾਂ ਇੱਦਾਂ ਸਾਨੂੰ ਜੋੜ ਕੇ ਭਾਵੇਂ ਜਿੰਨੇ ਮਰਜ਼ੀ ਸਾਡੇ ਵੱਖਰੇ ਮਤਲਬ ਵਿਚਾਰ ਹੋਣ, ਸਾਨੂੰ ਇਹ ਇਕੱਠ ਕਰਨਾ ਹੀ ਪੈਣਾ। ਬਾਕੀ ਤੁਸੀਂ ਦੇਖ ਲਿਆ, ਸਾਡੇ ਚਾਨਣ ਮੁਨਾਰੇ, ਸਾਡੇ ਪਤਵੰਦੇ ਸੱਜਣ ਸਟੇਜ 'ਤੇ ਬੈਠੇ ਨੇ।
ਜਦੋਂ ਡਾਕਟਰ ਸਾਹਿਬ ਆਏ ਸੀ ਉਸ ਤੋਂ ਥੋੜ੍ਹਾ ਚਿਰ ਪਹਿਲਾਂ ਬੱਦਲਵਾਈ ਹੋਈ ਸੀ, ਜਿਨ੍ਹਾਂ ਨੂੰ ਆਪਾਂ ਵਾਕਈ ਚਾਨਣ ਮੁਨਾਰੇ ਕਹਿੰਦੇ ਆ, ਤਾਂ ਸੂਰਜ ਦੇਵਤਾ ਉਸ ਵੇਲੇ ਪ੍ਰਗਟ ਹੋ ਗਏ, ਪੂਰਾ ਚਾਨਣ ਕਰ ਗਏ ਸੀ। ਸੋ ਗੁਰੂ ਸਾਹਿਬ ਕਿਰਪਾ ਕਰਨ। ਆਓ ਫਤਿਹ ਦਾ ਜਵਾਬ ਫਤਿਹ ਦਿੰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।